ਸੀ। ਹੁਣ ਭਾਰਤ ਦੇ ਵਿੱਚ ਕਦੋਂ ਕਦੋਂ ਐਗਜ਼ਿਟ ਪੋਲ ਗਲਤ ਸਾਬਤ ਹੋਏ, ਆਪਾਂ ਇਹਦੇ ਤੇ ਗੌਰ ਕਰਾਂਗੇ ਥੋੜੀ ਜਿਹੀ। ਭਾਰਤ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ 2007 ਦੇ ਵਿੱਚ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ। ਉਦੋਂ ਚੋਣਾਂ ਦੇ ਵਿੱਚ ਕਿਸੇ ਵੀ ਐਗਜ਼ਿਟ ਪੋਲ ਨੇ ਗੱਲ ਨਹੀਂ ਸੀ ਕਹੀ ਕਿ ਮਾਇਆਵਤੀ ਜਿਹੜੀ ਆ ਉਹਦੀ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਪੂਰਨ ਬਹੁਮਤ ਨਾਲ ਸਰਕਾਰ ਬਣਾਊਗੀ। ਜਦੋਂ ਨਤੀਜੇ ਆਏ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 403 ਵਿਧਾਨ ਸਭਾ ਸੀਟਾਂ ਸੀਗੀਆਂ, 200 ਜਿਹੜੀਆਂ 2 ਸੀਟਾਂ ਚਾਹੀਦੀਆਂ ਸੀ ਬਹੁਮਤ ਲਈ ਸਰਕਾਰ ਦੇ ਲਈ, ਤੇ ਬਸਪਾ ਨੇ ਇਕੱਲਾ ਹੀ 206 ਜਿੱਤ ਲਈਆਂ ਸੀ। ਜਦਕਿ ਕਿਸੇ ਐਗਜ਼ਿਟ ਪੋਲ ਨੇ ਇਹ ਗੱਲ ਨਹੀਂ ਸੀ ਕਹੀ ਕਿ ਬਸਪਾ ਦੀ ਸਰਕਾਰ ਆ ਜੀ, ਮਾਇਆਵਤੀ ਸਰਕਾਰ ਆ ਜੀ। 2007 ਦੀ ਮੈਂ ਗੱਲ ਕਰਦਾ। 2015 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਬਿਹਾਰ ਦੇ ਵਿੱਚ, ਤੇ ਉਦੋਂ ਕੀ ਹੋਇਆ ਕਿ ਐਗਜ਼ਿਟ ਪੋਲ ਜਿਹੜੇ ਆ ਉਹ JDU ਤੇ RJD ਦੇ ਗੱਠਜੋੜ ਨੇ ਜਿਹੜਾ ਸੀਗਾ ਇਹਨੇ ਸਾਰਿਆਂ ਨੂੰ ਹੈਰਾਨ ਕਰਤਾ। ਕਿਸੇ ਨੇ ਅੰਦਾਜ਼ਾ ਵੀ ਨਾ ਸੀ ਕਿ ਇਹਨਾਂ ਚੋਣਾਂ ਦੇ ਵਿੱਚ JDU ਤੇ RJD ਮਿਲ ਕੇ ਸਰਕਾਰ ਬਣਾਉਣਗੀਆਂ। 243 ਸੀਟਾਂ ਸੀਗੀਆਂ ਤੇ ਇਹਦੇ ਚ JDU, ਜਨਤਾ ਦਲ ਯੂਨਾਈਟਿਡ ਤੇ RJD ਜਿਹੜੀ ਆ ਇਹਨਾਂ ਨੇ 177 ਸੀਟਾਂ ਦੀ ਜਿੱਤ ਹਾਸਲ ਕੀਤੀ ਬਿਹਾਰ ਦੇ ਵਿੱਚ। 2015 ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਦਿੱਲੀ ਦੀਆਂ ਦੀ, ਦਿੱਲੀ ਦੇ ਵਿੱਚ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ 2015 ਦੇ ਵਿੱਚ ਬਣਨ ਵਾਲੀ ਆਮ ਆਦਮੀ ਪਾਰਟੀ ਜਿਹੜੀ ਹੈ ਬਹੁਮਤ ਨਾਲ ਸਰਕਾਰ ਬਣਾਊਗੀ। 70 ਦੇ ਵਿੱਚੋਂ ਕੋਈ ਇਹਨਾਂ ਨੂੰ 35 ਦਿੰਦਾ ਸੀ, ਕੋਈ ਕਹਿੰਦਾ ਸੀ ਕਿ ਫੇਰ ਸਰਕਾਰ ਨਹੀਂ ਬਣ ਸਕਦੀ, ਕੋਈ 33 ਦਿੰਦਾ ਸੀ, ਕੋਈ 28 ਦਿੰਦਾ ਸੀ। ਇਹਨਾਂ ਨੇ 67 ਸੀਟਾਂ ਜਿੱਤੀਆਂ। BJP ਨੂੰ ਸਿਰਫ 3 ਮਿਲੀਆਂ, ਕਾਂਗਰਸ ਖਾਤਾ ਵੀ ਨਹੀਂ ਖੋਲ ਸਕੀ। ਇਸੇ ਤਰ੍ਹਾਂ ਤਾਮਿਲਨਾਡੂ ਦੀ ਗੱਲ ਕਰਾਂਗੇ ਆਪਾਂ। 2016 ਦੀ ਗੱਲ ਆ ਜਦੋਂ ਐਗਜ਼ਿਟ ਪੋਲ ਇਹ ਗੱਲ ਕਹਿੰਦੇ ਸੀ ਕਿ ਸੱਤਾ ਵਿਰੋਧੀ ਲਹਿਰ ਹੈ, ਇਸ ਕਰਕੇ ਜੈਲਲਿਤਾ ਜਿਹੜੀ ਪਾਰਟੀ ਹੈ AIADMK ਉਹ ਸੱਤਾ ਦੇ ਵਿੱਚ ਨਹੀਂ ਆਏਗੀ, ਐਂਟੀ ਇਨਕੰਬੈਂਸੀ ਆ, ਫਲਾਮ ਆ, ਇਹ ਆ ਉਹ ਆ। ਤਾਂ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। DMK ਤੇ ਕਾਂਗਰਸ ਦੀ ਜਿੱਤ ਦੀ ਜਿਹੜੀ ਭਵਿੱਖਬਾਣੀ ਸੀ ਉਹ ਕੀਤੀ ਗਈ ਸੀ ਐਗਜ਼ਿਟ ਪੋਲ ਨੇ। ਐਗਜ਼ਿਟ ਪੋਲ ਇੱਥੇ ਵੀ ਗਲਤ ਸਾਬਿਤ ਹੋਈ ਸੀ। 2014 ਦੇ ਵਿੱਚ NDA ਜਿਹੜੀ ਹੈ ਮੋਦੀ ਲਹਿਰ ਤੇ ਸਵਾਰ ਹੋ ਕੇ 336 ਸੀਟਾਂ ਦੇ ਨਾਲ ਸੱਤਾ ਦੇ ਵਿੱਚ ਆਈ ਸੀ। ਉਦੋਂ ਐਗਜ਼ਿਟ ਪੋਲ ਦੇ ਵਿੱਚ ਟੁਡੇ ਚਾਣਕਿਆ ਨੇ ਕਿਹਾ ਸੀ ਕਿ 300 ਦਾ ਅੰਕੜਾ ਪਾਰ ਹੋਊਗਾ NDA। ਦੂਜੇ ਜਿਹੜੇ ਆ ਉਹ ਸਾਰੇ 300 ਤੋਂ ਪਿੱਛੇ ਸੀਗੇ। ਤਾਂ ਇਹਨਾਂ ਨੇ ਸਿਰਫ ਚਾਣਕਿਆ ਨੇ ਕਿਹਾ ਸੀ ਕਿ 340 ਸੀਟਾਂ ਮਿਲ ਸਕਦੀਆਂ, 336 ਮਿਲੀਆਂ ਸੀ। ਜਦਕਿ BJP ਤੇ ਹੋਰ ਜਿਹੜੇ ਆ BJP ਨੇ 282 ਦੇ ਕਰੀਬ ਸੀਟਾਂ ਜਿੱਤ ਲਈਆਂ ਸੀ। ਤਾਂ ਐਗਜ਼ਿਟ ਪੋਲ ਜਿਹੜੀ ਆ ਉਹ ਸਿਰਫ ਇੱਕ ਅਟਕਲ ਆ ਰਾਜ ਜੀ। ਠੀਕ ਹੈ, ਦਿਲ ਨੂੰ ਬਹਿਲਾਉਣ ਦੇ ਲਈ ਜਾਂ ਪ੍ਰਚਾਰ ਕਰਨ ਲਈ ਚੰਗੀ ਗੱਲ ਹੈ। ਮੈਂ ਤੁਹਾਨੂੰ ਘੱਟੋ ਘੱਟ 5-6 ਉਦਾਹਰਨਾਂ ਦਿੱਤੀਆਂ ਜਿੱਥੇ ਐਗਜ਼ਿਟ ਪੋਲ ਗਲਤ ਸਾਬਤ ਹੋਏ ਆ। ਸੋ ਸ਼ਸ਼ੀ ਥਰੂਰ ਵੀ ਕਹਿ ਰਿਹਾ ਇਹਨਾਂ ਚੀਜ਼ਾਂ ਦਾ ਸਹਾਰਾ ਲੈ ਰਿਹਾ ਕਿ ਖਬਰਾਂ ਕਿਸਮਤ ਪਲਟ ਜੇ, ਪਰ ਜਿਹੜਾ ਨਤਾਰਾ ਹੋਣਾ ਉਹ 23 ਮਈ ਨੂੰ ਹੋਣਾ ਜੀ। ਬਿਲਕੁਲ ਜੀ, ਕੋਈ ਬਹੁਤਾ ਜਿਹੜੇ ਦਿਨ ਰਹਿ ਨਹੀਂ ਗਏ, ਕੁਛ ਕੀ ਕਹਿ ਲਓ ਵੀ ਘੰਟਿਆਂ ਦੀ ਜਿਹੜੀ ਆ ਹੁਣ ਮਾਰ ਆ। ਤੇ ਇੱਕ ਥਾਂ ਦੇ ਉੱਤੇ ਪ੍ਰਵੀਨ ਜੀ ਬਹੁਤ ਸਾਰੇ ਲੋਕ ਹੁਣ ਜਦੋਂ ਅਟਕਲਾਂ ਲਾਉਂਦੇ, ਥਿਊਰੀਆਂ ਵੀ ਜਿਹੜੀਆਂ ਆਪੋ ਆਪਣੀਆਂ ਨਾਲ ਚੱਲਦੀਆਂ, ਕਹਿੰਦੇ ਵੀ ਹੁਣ ਐਗਜ਼ਿਟ ਪੋਲ ਇੱਦਾਂ ਦੇ ਬਣਾ ਕੇ, ਆਈ ਥਿੰਕ ਮਮਤਾ ਬੈਨਰਜੀ ਦਾ ਕਿਤੇ ਨਾ ਕਿਤੇ ਸ਼ਾਇਦ ਟਵੀਟ ਵੀ ਸੀਗਾ ਜਾਂ ਬਿਆਨ ਵੀ ਸੀਗਾ ਵੀ ਐਗਜ਼ਿਟ ਪੋਲ ਇੱਦਾਂ ਦਿਖਾ ਕੇ ਕਿਤੇ EVM ਦੇ ਵਿੱਚ ਹੇਰਾ ਫੇਰੀਆਂ ਤਾਂ ਨਹੀਂ ਕਰ ਦੇਣਗੇ। ਦੇਖੋ ਬਿਲਕੁਲ ਤੁਹਾਡੀ ਗੱਲ ਜਾਇਜ਼ ਆ। ਹੁਣ ਵੀ ਮੈਂ ਇੱਕ ਖਬਰ ਨਿਊਜ਼ ਅਲਰਟ ਪੜ੍ਹ ਰਿਹਾ ਸੀ, ਦੈਨਿਕ ਭਾਸਕਰ ਇੱਕ ਮੀਡੀਆ ਅਦਾਰਾ ਉਹਨਾਂ ਨੇ ਦਿੱਤਾ ਵਾ। ਉਹ ਕਹਿੰਦੇ ਕਿ ਜਿਹੜੀਆਂ ਮਹਾਗਠਜੋੜ ਜਿਹੜੇ ਚੰਦਰਬਾਬੂ ਨਾਇਡੂ ਹੈ ਜਿਹੜੇ ਉਹ ਕੋਸ਼ਿਸ਼ਾਂ ਕਰ ਰਹੇ ਆ, ਉਹਨਾਂ ਨੇ ਇਹ ਸ਼ੰਕਾ ਜਤਾਇਆ ਕਿ ਇੱਕ ਤਰੀਕੇ ਨਾਲ ਇਹ ਪ੍ਰੈਡਿਕਸ਼ਨ ਘੜੀ ਜਾ ਰਹੀ ਹੈ। ਉਹਨਾਂ ਨੇ ਬਿਆਨ ਵੀ ਦਿੱਤਾ ਬਕਾਇਦਾ ਕਿ ਇੱਕ ਪ੍ਰੈਡਿਕਸ਼ਨ ਘੜ ਕੇ ਲੋਕਾਂ ਨੂੰ ਪ੍ਰਪੇਅਰ ਕੀਤਾ ਜਾ ਰਿਹਾ ਔਰ ਸਿਆਸੀ ਲੀਡਰਾਂ ਨੂੰ ਵੀ ਔਰ ਵਿਰੋਧੀ ਪਾਰਟੀਆਂ ਨੂੰ ਕਿ ਇਹ ਹੋ ਸਕਦਾ ਵਾ। ਤੇ ਨਾਲ ਹੀ ਉਹਨਾਂ ਨੇ EVM ਦੇ ਵਿੱਚ ਗੜਬੜੀ ਦੇ ਸੰਕੇਤ ਦਿੱਤੇ ਆ। ਦੇਖੋ EVM ਸ਼ੁਰੂ ਤੋਂ ਹੀ ਮਤਲਬ ਕੋਈ ਟਾਈਮ ਸੀਗਾ 2010-12 ਦਾ ਜਦੋਂ ਭਾਜਪਾ ਨੇ ਵੀ EVM ਤੇ ਕਿੰਤੂ ਕੀਤਾ ਸੀ। ਦੂਜੇ ਪਾਸੇ ਭਾਜਪਾ ਵਾਲੇ ਕੋਈ ਲੀਡਰ ਉਹ ਕਹੀ ਜਾਂਦੇ ਕਿ ਜੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੋਦੀ ਸਾਹਿਬ ਜਿੱਤ ਰਹੇ, ਇਸ ਕਰਕੇ ਹਾਰ ਦਾ ਠੀਕਰਾ ਜਿਹੜਾ ਵਾ ਉਹ ਪਹਿਲੇ EVM ਦੇ ਸਿਰ ਭੰਨਣ ਨੂੰ ਫਿਰਦੇ ਆ। ਸੋ EVM ਕਦੇ ਵੀ ਦੋਸ਼ ਮੁਕਤ ਨਹੀਂ ਹੋਏਗੀ। ਈਵਨ ਕਿ ਚੋਣ ਕਮਿਸ਼ਨ ਤੇ ਬਹੁਤ ਵਾਰੀ ਕੋਸ਼ਿਸ਼ ਕਰ ਚੁੱਕਿਆ ਕਿ EVM ਤੇ ਕਿੰਤੂ ਨਾ ਹੋਵੇ। EVM ਜਦੋਂ ਤੋਂ ਹੈ ਉਦੋਂ ਤੋਂ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਰਹੀ ਹੈ, ਖਾਸ ਕਰਕੇ ਉਹਦੇ ਲਈ ਜਿਹੜਾ ਹਾਰਦਾ ਵਾ ਜੀ। ਜੀ ਬਿਲਕੁਲ। ਤੇ ਮੈਨੂੰ ਲੱਗਦਾ ਅੱਜ ਬਹੁਤੀ ਚਰਚਾ ਚੌਸ਼ਫੇਰੇ ਜਿਹੜੇ ਐਗਜ਼ਿਟ ਪੋਲਾਂ ਨੂੰ ਹੀ ਜਿਹੜੀ ਲੈ ਕੇ ਜਿਹੜੀ ਉਹ ਚੱਲ ਰਹੀ ਆ। ਤੇ ਪ੍ਰਵੀਨ ਜੀ ਜੇ ਅਗਲੀ ਗੱਲ ਕਰੀਏ, ਕਹਿੰਦੇ ਭਾਜਪਾ ਦੇ ਲਈ ਜਿਹੜਾ 2014 ਦੇ ਨਾਲੋਂ ਕਾਫੀ ਜੁਦਾ ਸੀਗਾ 2019 ਦਾ ਇਹ ਇਲੈਕਸ਼ਨ। ਦੇਖੋ ਅਸਲ ਦੇ ਵਿੱਚ ਗੱਲ ਕੀ ਹੈ ਰਾਜ ਜੀ ਕਿ ਭਾਜਪਾ ਜਦੋਂ 2014 ਦੇ ਵਿੱਚ ਆਈ ਸੀ ਨਾ, ਤੇ ਤੁਹਾਨੂੰ ਯਾਦ ਹੋਣਾ ਕਿ 2G ਸਪੈਕਟਰਮ ਘੁਟਾਲਾ, ਕੋਲ ਘੁਟਾਲਾ, ਉਹ UP ਜਿਹੜੀ ਇਹਨਾਂ ਮੁੱਦਿਆਂ ਤੇ ਘਿਰੀ ਗਈ ਸੀ ਜੀ। ਤੇ ਭਾਜਪਾ ਦੇ ਜਿਹੜੇ ਮੋਦੀ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ, ਸਬਕਾ ਸਾਥ ਸਬਕਾ ਵਿਕਾਸ, ਸਕਿੱਲ ਇੰਡੀਆ ਲਿਆਵਾਂਗੇ, ਠੀਕ ਹੈ, ਸਵੱਛ ਇੰਡੀਆ ਲਿਆਵਾਂਗੇ। ਫਿਰ ਉਹਨਾਂ ਨੇ ਕਿਹਾ ਸੀਗਾ ਕਿ ਕਾਲਾ ਧਨ ਵਾਪਸ ਆਊਗਾ। ਮਤਲਬ ਕੀ ਹੋਇਆ ਨਾ ਸਕਿੱਲ ਇੰਡੀਆ ਹੋਇਆ। ਬੁਲਟ ਟ੍ਰੇਨ ਜਾਪਾਨ ਨਾਲ ਮੰਗਵਾਈ ਗਈ, ਉਹਦੀ ਜਿਹੜੀ ਮੂਰਤੀ ਹੈ 3000 ਕਰੋੜ ਰੁਪਇਆ ਲਾਇਆ ਵਾ, ਉਹ ਚੀਨ ਤੋਂ ਬਣਵਾਈ ਗਈ। ਫਿਰ ਸਵੱਛ ਭਾਰਤ ਦਾ ਨਾਂ ਲੈ ਲਈਏ,
ਵਾਰਾਣਸੀ ਸਭ ਤੋਂ ਗੰਦਿਆਂ ਚ ਆਉਂਦਾ ਸ਼ਹਿਰਾਂ ਦੇ ਵਿੱਚ, ਔਰ ਭਾਰਤ ਦੇ ਘੱਟੋ ਘੱਟ 10 ਤੋਂ ਲੈ ਕੇ 14 ਸ਼ਹਿਰ ਹੈ ਜਿਹੜੇ ਕਿ ਵਰਲਡ ਦੇ ਵਿੱਚ ਗੰਦੇ ਗਿਣੇ ਗਏ, ਸਭ ਤੋਂ ਜ਼ਿਆਦਾ ਗੰਦੇ। ਕਿ ਸਵੱਛ ਭਾਰਤ ਵੀ ਫਲॉप ਹੋ ਗਈ, डिजिटल इंडिया भी मुद्दे मुंडे के पे, स्किल इंडिया भी मुद्दे मुंडे के पे, 2 करोड़ रोजगार पैदा करने की गल की सी, नहीं जनरेट हो सके। ईवन के बेरोजगारी ने पिछले 45 सालों का रिकॉर्ड तोड़ दिता वा। इस तो इलावा जो नोटबंदी GST वर्गे, GST कुछ हद तक मैं कहूँगा कि ठीक आ, नोटबंदी वर्गे जो एक्सपेरीमेंट हुए उन्होंने बिल्कुल ढाला सी। इस तो इलावा जो 15 लाख सीगा तो जुमला ही सीगा, फिर तुहानूं पता ही है वो तो आना की सी, उल्टा मेहुल चौकसी, नीरव मोदी, विजय मालिया वर्गे जो लोग आ ਉਹ ਇੱਥੋਂ ਮਤਲਬ ਪੈਸਾ ਲੈ ਕੇ ਇੱਥੋਂ ਦਾ ਸਰਨਾਮਾ ਲੈ ਕੇ ਭੱਜ ਗਏ ਆ। ਹੁਣ ਇਸ ਵਾਰੀ ਕੀ ਹੋਇਆ ਕਿ ਇਹ ਤਾਂ ਉਹ ਚੀਜ਼ਾਂ ਸੀਗੀਆਂ ਰਾਜੀ ਜਿਹੜੀਆਂ ਦਿਖਦੀਆਂ ਵਾ ਆਪਾਂ ਨੂੰ, ਜਿਹੜੀਆਂ ਨਹੀਂ ਦਿਖਦੀਆਂ ਉਹ ਕੀ ਹੈ। ਸਭ ਤੋਂ ਵੱਡਾ ਇਹਨਾਂ ਚੋਣਾਂ ਦੇ ਵਿੱਚ ਮੁੱਦਾ ਇਹ ਰਿਹਾ ਕਿ ਵੱਡੀ ਪੱਧਰ ਦੇ ਉੱਤੇ ਪੈਸੇ ਤੇ ਖਾਸ ਕਰਕੇ ਕਾਰਪੋਰੇਟ ਏਜੰਟਸ ਵੱਲੋਂ ਦਿੱਤੇ ਗਏ ਜਿਹੜਾ ਸਰਮਾਏ ਦਾ ਇਸਤੇਮਾਲ ਸੀਗਾ। ਪਿਛਲੇ ਸਾਲ ਭਾਰਤ ਸਰਕਾਰ ਨੇ ਕੀ ਕੀਤਾ ਕਿ ਜਿਹੜੇ ਚੁਣਾਵੀ ਬੌਂਡ ਹੁੰਦੇ ਆ, ਇਲੈਕਟਰਲ ਬੌਂਡ, ਉਹਨਾਂ ਦੀ ਸਕੀਮ ਸ਼ੁਰੂ ਕੀਤੀ। ਇਹ ਸਕੀਮ ਇਹ ਗੱਲ ਕਹਿੰਦੀ ਕਿ ਕੋਈ ਵੀ ਰਜਿਸਟਰਡ ਪਾਰਟੀ ਜਿਹਨੇ ਪਿਛਲੇ ਚੋਣਾਂ ਦੇ ਵਿੱਚ 1% ਤੋਂ ਜ਼ਿਆਦਾ ਵੋਟਾਂ ਲਈਆਂ ਹੋਣ ਉਹ ਬਾਂਡ ਪ੍ਰਾਪਤ ਕਰ ਸਕਦੀ ਹੈ। ਕੋਈ ਵੀ ਹਿੰਦੁਸਤਾਨੀ ਨਾਗਰਿਕ ਜਾਂ ਕੰਪਨੀ ਬਾਂਡ ਦੇ ਸਕਦੇ ਆ। ਇਹਨਾਂ ਬਾਂਡਾਂ ਦੀ ਕੀਮਤ 1000 ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਹੋ ਸਕਦੀ ਆ। ਜਿਹੜਾ ਬੰਦਾ ਬਾਂਡ ਦਾ ਖਰੀਦਦਾਰ ਹੋਊਗਾ ਤੇ ਸਿਆਸੀ ਪਾਰਟੀ ਜਿਹਨੂੰ ਰਕਮ ਜਾਵੇਗੀ ਉਹਦਾ ਨਾਮ ਗੁਪਤ ਰੱਖਿਆ ਜਾਊਗਾ। ਤੇ RTI ਤੋਂ ਪਤਾ ਲੱਗਿਆ ਕਿ 5 ਮਈ 2019 ਤੱਕ ਸਟੇਟ ਬੈਂਕ ਆਫ ਇੰਡੀਆ ਨੇ 10,494 ਚੁਣਾਵੀ ਬੌਂਡ ਵੇਚਿਆ, ਜਿਨ੍ਹਾਂ ਦੀ ਕੀਮਤ ਲਗਭਗ 5,000 ਕਰੋੜ ਰੁਪਇਆ ਬਣਦੀ ਹੈ। ਤੁਸੀਂ ਦੇਖੋ ਕਿ ਜਿੱਥੋਂ ਇਹ ਨਹੀਂ ਪਤਾ, ਨਾ ਤਾਂ ਬੰਦੇ ਦਾ ਪਤਾ ਵਾ ਕਿ ਕਿਹਨੇ ਦਿੱਤਾ ਵਾ, ਨਾ ਇਹ ਸਿਆਸੀ ਪਾਰਟੀ ਨੂੰ ਪਤਾ ਹੈ, ਸਿਰਫ ਬੈਂਕ ਨੂੰ ਪਤਾ ਹੈ। ਉਹ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। ਮਤਲਬ ਕਿ ਅਸਿੱਧੇ ਤਰੀਕੇ ਨਾਲ 5,000 ਕਰੋੜ ਰੁਪਇਆ 10,000 ਬੰਦੇ ਨੇ ਦੇਤਾ ਬੌਂਡ ਲੈ ਕੇ, ਜਿਹੜਾ ਕਿ ਸਿਆਸੀ ਪਾਰਟੀਆਂ ਨੇ ਕਿਸੇ ਨੂੰ ਦੱਸਣਾ ਹੀ ਨਹੀਂ ਵੀ ਕੀ ਤੋਂ ਆਇਆ, ਕਿਵੇਂ ਹੈ, ਦੇਣ ਵਾਲੇ ਦਾ ਨਾਂ ਕੀ ਹੈ। ਹੁਣ ਕੀ ਹੋਇਆ ਕਿ ਜਿਹੜੇ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਵਾਲੇ ਆ, ਜਿਨ੍ਹਾਂ ਦੀਆਂ ਅਸੀਂ ਰਿਪੋਰਟਾਂ ਸਾਂਝੀਆਂ ਕਰਦੇ ਰਹਿੰਦੇ ਹਾਂ, ਕਮਿਊਨਿਸਟ ਪਾਰਟੀ ਆ ਤੇ ਹੋਰ, ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਲਈ ਅਰਜ਼ੀਆਂ ਪਾਈਆਂ ਤੇ ਹੁਣ ਚੋਣ ਕਮਿਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਸਰਕਾਰ ਨੂੰ ਲਿਖੀ ਗਈ ਹੈ ਗੱਲ ਕਿ ਚੋਣਾਂ ਵੀ ਬਾਂਡਾਂ ਦੀ ਜਿਹੜੀ ਖਰੀਦ ਹੈ ਤੇ ਉਸ ਤੋਂ ਬਾਅਦ ਸਿਆਸੀ ਪਾਰਟੀਆਂ ਤੱਕ ਇਹ ਕਿਵੇਂ ਪਹੁੰਚਦਾ ਵਾ, ਇਹਦੇ ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਸਿੱਖ ਤੇ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਬਦਲ ਚੁੱਕੀ ਹੈ, ਜਿਹੜੀ ਕਿ ਭਾਜਪਾ ਨੇ, ਸਰਕਾਰ ਨੇ ਬੜੀ ਚਲਾਕੀ ਦੇ ਨਾਲ ਬਦਲ ਦਿੱਤੀ ਆ। ਦੂਜੀ ਦੀ ਆਪਾਂ ਕੀ ਗੱਲ ਕਰੀਏ, ਦੂਜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਐਕਚੁਅਲੀ ਰਾਸ਼ਟਰਵਾਦ ਸੀਗਾ ਉਹ ਮੁੱਖ ਬਰਤਾਨ ਸੀਗਾ, ਔਰ CRP ਤੇ ਜਿਹੜਾ ਦਹਿਸ਼ਤਗਰਦ ਹਮਲਾ ਹੋਇਆ ਸੀ, 에ਅਰ ਸਟ੍ਰਾਈਕ ਕੀਤੀ ਗਈ ਬਾਲਾਕੋਟ ਦੇ ਵਿੱਚ। ਹੁਣ ਰਾਜ ਇੱਕ ਛੋਟਾ ਜਿਹਾ ਲੌਜਿਕ ਤੁਹਾਨੂੰ ਮੈਂ ਦਿੰਦਾ ਵਾ। ਇਹ ਕਹਿੰਦੇ ਕਿ ਅਸੀਂ ਬਾਲਾਕੋਟ ਦੇ ਵਿੱਚ 에ਅਰ ਸਟ੍ਰਾਈਕ ਕੀਤਾ, ਠੀਕ ਹੈ, ਤੁਹਾਨੂੰ ਜਵਾਬੀ ਕਾਰਵਾਈ ਕਰਨੀ ਪੈਣੀ ਸੀ, ਤੁਹਾਡੇ ਤੇ ਦਬਾਅ ਸੀ, ਤੁਹਾਡਾ ਫਰਜ਼ ਬਣਦਾ ਵਾ। ਪਰ ਜੇਕਰ ਭਾਰਤ ਸਰਕਾਰ ਬਾਲਾਕੋਟ ਦੇ ਵਿੱਚ 에ਅਰ ਸਟ੍ਰਾਈਕ ਕਰਨ ਦੇ ਕਾਬਿਲ ਹੈ ਤਾਂ ਕੀ ਉਹ ਇੱਥੇ ਹਮਲੇ ਨਹੀਂ ਰੋਕ ਸਕਦੀ? ਮਤਲਬ ਇਹ ਇੰਤਜ਼ਾਰ ਕਰਦੇ ਕਿ ਹਮਲਾ ਹੋਵੇ ਫਿਰ ਅਸੀਂ ਜਵਾਬੀ ਕਾਰਵਾਈ ਕਰੀਏ। ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਇਹ ਕਿ ਇਹਨਾਂ ਚੀਜ਼ਾਂ ਨੂੰ ਫਿਰ ਇਹਨਾਂ ਨੇ ਵੇਚਿਆ। ਮਤਲਬ ਯੋਗੀ ਸਾਹਿਬ ਕਹਿੰਦੇ ਕਿ ਜੀ ਨਰਿੰਦਰ ਮੋਦੀ ਦੀ ਆਰਮੀ ਹੈ ਜਿਹੜੀ ਆ, ਭਾਜਪਾ ਕਹਿੰਦੇ ਕਿ ਜੀ ਅਮਿਤ ਸ਼ਾਹ ਕਹਿੰਦਾ ਕਿ ਜੀ ਨਰਿੰਦਰ ਮੋਦੀ ਹੈ ਜਿਹੜਾ ਦੇਸ਼ ਨੂੰ ਸੁਰੱਖਿਅਤ ਰੱਖ ਸਕਦਾ ਵਾ। ਮਤਲਬ ਇਹਨਾਂ ਨੇ ਜਿਹੜਾ ਆਰਮੀ ਦੇ ਕੰਮ ਸੀਗੇ ਉਹਦਾ ਕ੍ਰੈਡਿਟ ਲਿਆ, ਉਹਨੂੰ ਵੇਚਿਆ। ਇਹ ਚੀਜ਼ ਵੀ 2014 ਦੇ ਨਾਲੋਂ ਵੱਖਰੀ ਸੀ, ਨਵੀਂ ਸੀ। ਫਿਰ ਇਹਨਾਂ ਨੇ ਜਿਹੜਾ ਮੀਡੀਆ ਦੀ ਆਪਾਂ ਗੱਲ ਕਰਾਂਗੇ, ਮੀਡੀਆ ਜਿਹੜਾ ਵਾ ਪਿਛਲੇ 3 ਮਹੀਨਿਆਂ ਤੋਂ ਇਹ ਪ੍ਰੈਡਿਕਸ਼ਨ ਬਣਾਉਣ ਦੇ ਵਿੱਚ, ਇੱਕ ਪਰਸੈਪਸ਼ਨ ਬਣਾਉਣ ਦੇ ਵਿੱਚ ਲੱਗਿਆ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਬਿਠਾਈ ਜਾਵੇ ਕਿ ਪਾਕਿਸਤਾਨ ਸਾਡਾ ਦੁਸ਼ਮਣ ਵਾ, ਪਾਕਿਸਤਾਨ ਨੇ ਸਾਡੇ ਤੇ ਕਿਸੇ ਟਾਈਮ ਵੀ ਹਮਲਾ ਕਰ ਦੇਣਾ ਵਾ, ਤੇ ਸਾਨੂੰ ਜੇ ਕੋਈ ਬੰਦਾ ਬਚਾ ਸਕਦਾ ਤੇ ਉਹ ਹੈ ਨਰਿੰਦਰ ਮੋਦੀ। ਹੋਰ ਜੇ ਕੋਈ ਮੈਂ ਤੁਹਾਨੂੰ ਗੱਲ ਕਰਾਂ ਤਾਂ ਇਹ ਹੈ ਕਿ ਹੁਣ ਇੱਕ ਨਾ ਸੈਟੇਲਾਈਟ ਸਾਡਾ ਉੱਥੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਹੈ ISRO, ਉਹਨਾਂ ਨੇ ਇੱਕ ਸਾਡਾ ਸੈਟੇਲਾਈਟ ਨੂੰ ਤਬਾਹ ਕਰਨ ਦੀ ਪਲਾਟ ਦੇ ਵਿੱਚ ਗੱਲ ਕਹੀ ਸੀਗੀ ਤੇ ਇਹ ਕਹਿੰਦੇ ਕਿ ਜੀ ਜਿਹੜੀ ਪ੍ਰਾਪਤੀ ਉਹ ਮੋਦੀ ਸਾਹਿਬ ਦੀ ਹੈ। ਮਤਲਬ ਜੇ ਤਾਂ ਆਰਮੀ ਨੇ ਕੁਛ ਕੀਤਾ ਉਹ ਵੀ ਮੋਦੀ ਸਾਹਿਬ ਦੀ ਪ੍ਰਾਪਤੀ, ਜੇ ਪਲਾਟ 'ਚ ਵਿਗਿਆਨੀਆਂ ਨੇ ਕੋਈ ਕ੍ਰਿਸ਼ਮਾ ਕਰਤਾ ਜਾਂ ਕੋਈ ਪ੍ਰਾਪਤੀ 'ਚ ਦਰਜ ਕਰ ਲਈ ਉਹ ਵੀ ਮੋਦੀ ਸਾਹਿਬ ਦੀ ਪ੍ਰਾਪਤੀ। ਪਰ ਜਿਹੜੀਆਂ ਰੇਲਾਂ ਲਾਈਨਾਂ ਤੋਂ ਲਈਆਂ ਉਹ ਮੋਦੀ ਸਾਹਿਬ ਦੀ ਪ੍ਰਾਪਤੀ ਨਹੀਂ। ਜਿਹੜੇ ਨੋਟਬੰਦੀ ਦੇ ਵਿੱਚ ਲੋਕ ਮਰ ਗਏ ਲੱਗੇ ਉਹ ਮੋਦੀ ਸਾਹਿਬ ਦੀ ਪ੍ਰਾਪਤੀ ਨਹੀਂ। ਯਾਨੀ ਕਿ ਕ੍ਰੈਡਿਟ ਲੈਣਾ ਵਾ, ਜ਼ਿੰਮੇਵਾਰੀਆਂ ਨਹੀਂ ਚੱਕਣੀਆਂ। ਇਹ ਉਹ ਭਾਜਪਾ ਵਾ ਜਿਹੜੀ 2014 ਤੋਂ ਵੱਖਰੀ ਆ ਰਹੀ ਹੈ। ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਘੱਟ ਗਿਣਤੀਆਂ ਦੀ ਜਦੋਂ ਗੱਲ ਚੱਲਦੀ ਆ, ਗਊ ਰੱਖਿਆ ਕਰਨ ਦੀ ਜਦੋਂ ਗੱਲ ਚੱਲਦੀ ਹੈ ਤਾਂ ਉਦੋਂ ਭਾਜਪਾ ਤੇ RSS ਦੋਵੇਂ ਸਵਾਰਾਂ ਦੇ ਕਟਹਿਰੇ 'ਚ ਖੜੀਆਂ ਹੁੰਦੀਆਂ ਵਾ ਜੀ। ਜੀ ਅਗਲੀ ਜਿਹੜੀ ਫਿਰ ਐਗਜ਼ਿਟ ਪੋਲ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਜਿਹੜੀ ਐਗਜ਼ਿਟ ਪੋਲ ਦੇ ਮਗਰੋਂ ਹੁਣ ਭਾਜਪਾ ਦੀ ਸੂਬਿਆਂ ਦੀਆਂ ਜਿਹੜੀ ਕਾਂਗਰਸੀ ਸਰਕਾਰਾਂ ਦੇ ਉੱਤੇ ਅੱਖ ਆ।
ਦੇਖੋ, ਮੱਧ ਪ੍ਰਦੇਸ਼ ਦੀ ਗੱਲ ਚੱਲੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਐਗਜ਼ਿਟ ਪੋਲ ਕਹਿੰਦੇ ਕਿ ਐਨਡੀਏ ਨੂੰ ਬਹੁਮਤ ਮਿਲਣ ਦੀਆਂ ਸੰਭਾਵਨਾਵਾਂ ਉੱਥੇ ਜਿਹੜੀ ਆ 26-27 ਸੀਟਾਂ ਭਾਜਪਾ ਦੇ ਹਿੱਸੇ ਜਾ ਰਹੀਆਂ ਨੇ, ਕੁੱਲ 29 ਨੇ। ਤੇ ਉਹ ਕਹਿੰਦੇ ਕਿ ਜਿਹੜੇ ਕਾਂਗਰਸ ਦੇ ਵਿਧਾਇਕ ਆ ਉਹ ਪਾਰਟੀ ਤੋਂ ਖੁਸ਼ ਨਹੀਂ, ਤੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਗੋਪਾਲ ਭਾਰਗਵ ਉਹ ਇਹ ਦਾਅਵਾ ਕਰਦਾ ਕਿ ਹੁਣ 29 ਲੋਕ ਸਭਾ ਸੀਟਾਂ ਦੇ ਵਿੱਚ 26-27 ਸਾਡੇ ਕੋਲ ਆ ਰਹੀਆਂ ਤੇ ਕਾਂਗਰਸ ਕੋਲੇ ਵਿਸ਼ਵਾਸ ਨਹੀਂ ਬਚਿਆ। ਪਹਿਲੀ ਗੱਲ ਤਾਂ ਹਜੇ ਨਤੀਜੇ ਡਿਕਲੇਅਰ ਨਹੀਂ ਹੋਏ ਤੇ ਭਾਰਗਵ ਸਾਹਿਬ ਇੰਨੇ ਕਾਹਲੇ ਹੋਏ ਪਏ ਆ ਕਿ ਉਹ ਕਹਿੰਦੇ ਕਿ ਜੀ ਹੁਣ ਕਾਂਗਰਸ ਕੋਲੋਂ ਵਿਸ਼ਵਾਸ ਗਿਆ। ਦੂਜੀ ਗੱਲ ਕੀ ਹੈ ਰਾਜ ਜੀ, ਉੱਥੇ ਮਸਲਾ ਕੀ ਹੈ, ਉੱਥੇ ਹੈ ਕਿ ਉੱਥੇ ਕਾਂਗਰਸ ਕੋਲ 114 ਵਿਧਾਇਕ ਹੈ ਤੇ ਭਾਜਪਾ ਕੋਲੇ 109 ਹੈ। ਕਾਂਗਰਸ ਨੇ 15 ਸਾਲਾਂ ਬਾਅਦ ਵਾਪਸੀ ਕੀਤੀ ਹੈ ਉੱਥੇ, ਤੇ ਜੇਕਰ ਕਾਂਗਰਸ ਪਾਰਟੀ ਦੇ ਵਿਧਾਇਕ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਸਰਕਾਰ ਡਿੱਗ ਸਕਦੀ ਆ। ਭਾਜਪਾ ਦੀ ਮੰਗ ਹੈ ਕਿ ਲੋਕਾਂ ਦੀ ਰਾਏ ਕਾਂਗਰਸ ਦੇ ਖਿਲਾਫ ਹੈ, ਹਾਲਾਂਕਿ ਨਤੀਜਾ ਨਹੀਂ ਹਲੇ ਆਇਆ। 29 ਲੋਕ ਸਭਾ ਸੀਟਾਂ ਜਿਹੜੇ ਪੋਲ ਆ ਉਹ ਕਹਿ ਰਹੇ ਕਿ 26 ਤੋਂ 28 ਸੀਟਾਂ ਭਾਜਪਾ ਜਿੱਤ ਸਕਦੀ ਹੈ, ਨਤੀਜਾ ਹਲੇ ਆਇਆ ਨਹੀਂ। ਤਾਂ ਇਹ ਕਹਿੰਦੇ ਕਿ ਹੁਣ ਅਸੀਂ ਮੰਗ ਕਰਾਂਗੇ ਵੀ ਚਰਚਾ, ਨਵਾਂ ਸੈਸ਼ਨ ਬੁਲਾਇਆ ਜਾਵੇ, ਚਰਚਾ ਕੀਤੀ ਜਾਵੇ, ਕਿਉਂਕਿ ਇਹਦਾ ਨਾਲ ਰਾਜ ਧਰਮ ਹੈ। ਇਹਨਾਂ ਰਾਜ ਧਰਮ ਇਹ ਨਹੀਂ, ਇਹਨਾਂ ਰਾਜ ਧਰਮ ਜੋੜ ਤੋੜ ਕਰਨਾ ਵਾ। ਅੱਗੇ ਵੀ 1-2 ਥਾਈਂ ਸਟੇਟਾਂ ਦੇ ਵਿੱਚ ਇਹੋ ਜਿਹਾ ਹੋਇਆ ਜਿੱਥੇ ਜੋੜ ਤੋੜ ਦੇ ਨਾਲ ਭਾਜਪਾ ਨੇ ਸਰਕਾਰ ਬਣਾਈ ਆ। ਬਹੁਮਤ ਫਤਵਾ ਕਿਸੇ ਹੋਰ ਨੂੰ ਹੁੰਦਾ ਵਾ, ਪਰ ਭਾਜਪਾ ਨੇ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਜਾਂ ਆਜ਼ਾਦ ਨਾਲ ਮਿਲ ਕੇ ਸਰਕਾਰ ਬਣਾਈ ਆ। ਉੱਥੇ ਥੋੜੀ ਜਿਹੀ ਡਾਵਾਂਡੋਲ ਆ ਕਾਂਗਰਸ ਦੀ ਸਥਿਤੀ, ਇਸ ਕਰਕੇ ਕਿ ਪੰਜਾਂ ਦਾ ਹੀ ਫਰਕ ਆ। ਇਹਨਾਂ ਕੋਲ 109 ਵਾ, ਉਹਨਾਂ ਕੋਲ 114 ਵਾ, ਫਰਕ ਸਿਰਫ ਇੰਨਾ ਹੀ ਹੈ। ਇਹ ਕਹਿੰਦੇ ਕਿ ਜੇਕਰ ਉਹਨਾਂ ਦੇ ਬੰਦੇ ਆਉਂਦੇ, ਇੱਧਰ ਐਮਐਲਏ ਆਉਂਦੇ ਆ ਤਾਂ ਫਿਰ ਸਰਕਾਰ ਡਿੱਗ ਸਕਦੀ ਹੈ। ਤਰਕ ਇਹੀ ਹੈ, ਨਾ ਹਜੇ ਨਤੀਜਾ ਆਇਆ, ਨਾ ਹਜੇ ਕੋਈ ਹੋਰ ਹੋਇਆ, ਬਸ ਐਗਜ਼ਿਟ ਪੋਲਾਂ ਦੇ ਆਧਾਰ ਤੇ ਭਾਰਗਵ ਹੋਣੀ ਥਾਪੀਆਂ ਮਾਰੀ ਜਾਂਦੇ ਕਾਂਗਰਸ ਵਾਲਿਆਂ ਨੂੰ। ਜੀ ਅਗਲੀ ਜਿਹੜੀ ਗੱਲ ਕਰਦੇ ਆ, ਨਵਜੋਤ ਸਿੱਧੂ ਤੇ ਕੈਪਟਨ ਦੇ ਖਿਲਾਫ ਜਿਹੜਾ ਕਹਿ ਲਓ ਵੀ ਆਪਸੀ ਜੰਗ ਜਿਹੜੀ ਆ ਉਹ ਸਾਹਮਣੇ ਹੀ ਆ। ਕੈਪਟਨ ਨੇ ਕਿਹਾ ਵੀ ਸਿੱਧੂ ਜਿਹੜਾ ਉਹ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤੇ ਨਾਲ ਹੀ ਸਿੱਧੂ ਨੂੰ ਤਹਿਰੀਕੇ ਇਨਸਾਫ ਜੁਆਇਨ ਕਰਨ ਦੀ ਵੀ ਸਲਾਹ ਮਿਲ ਰਹੀ ਹੈ। ਦੇਖੋ, ਅਸਲ ਦੇ ਵਿੱਚ ਗੱਲ ਕੀ ਹੈ ਕਿ ਸਿੱਧੂ ਸਾਹਿਬ ਕਹਿੰਦੇ ਕਿ ਜਿਹੜੇ ਮਤਲਬ ਬੰਦੇ ਆ ਫਰੈਂਡਲੀ ਮੈਚ ਇੱਥੇ ਖੇਡਿਆ ਜਾ ਰਿਹਾ ਵਾ, ਤੇ ਉਸ ਤੋਂ ਬਾਅਦ ਕੀ ਹੋਇਆ ਵਾ, ਕੈਪਟਨ ਦੇ ਜਿਹੜੇ ਨੇੜੂ ਨੇ ਬ੍ਰਹਮਿੰਦਰਾ ਸਾਹਿਬ ਜਾਂ ਸੁਖਜਿੰਦਰ ਰੰਧਾਵਾ, ਤਾਂ ਉਹਨਾਂ ਨੇ ਸੁਰੱਖਿਆ ਮਹਿਸੂਸ ਕੀਤੀ। ਉਹ ਕਹਿੰਦੇ ਕਿ ਇਹ ਪਾਰਟੀ ਡਿਸਪਲਿਨ ਆ, ਇਹ ਭੰਗ ਨਹੀਂ ਹੋਣਾ ਚਾਹੀਦਾ ਵਾ। ਹਾਲਾਂਕਿ ਨਵਜੋਤ ਸਿੱਧੂ ਨੂੰ ਸਮੇਂ-ਸਮੇਂ ਤੇ ਪਾਰਟੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਵਾ। ਉਹ ਇਹ ਹੈ ਕਿ ਜਦੋਂ ਵੀ ਇਹਨਾਂ ਨੇ ਗੱਲ ਕੀਤੀ ਸੀ, ਕੇਬਲ ਮਾਫੀਆ ਦੀ ਗੱਲ ਕੀਤੀ ਸੀ, ਤਾਂ ਵਿਧਾਨ ਸਭਾ ਦੇ ਵਿੱਚ ਇਹ ਇਕੱਲੇ ਪੈ ਗਏ ਸੀਗੇ। ਦੂਜੀ ਗੱਲ ਇਹ ਹੈ ਰਾਜ ਜੀ ਕਿ ਜਿਹੜਾ ਅਸਲ ਦੇ ਵਿੱਚ ਮਸਲਾ ਇਹ ਵਾ ਕਿ ਹੁਣ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਚੁੱਕੇ ਆ, ਕਿਉਂਕਿ ਸੁਖਬੀਰ ਬਾਦਲ ਇਹ ਗੱਲ ਕਹਿ ਚੁੱਕੇ ਕਿ ਸਿੱਧੂ ਨੇ ਪਾਰਟੀ ਹਾਈਕਮਾਂਡ ਨੂੰ ਸ਼ੀਸ਼ਾ ਦਿਖਾਤਾ ਵਾ। ਹੁਣ ਪਾਰਟੀ ਦੇ ਜਿਹੜੇ ਅੰਦਰਲੇ ਲੀਡਰ ਆ ਉਹ ਤਾਂ ਸਿੱਧੂ ਦੇ ਖਿਲਾਫ ਹੋਣੇ ਸੀ, ਦੂਜਿਆਂ ਨੂੰ ਮੌਕਾ ਮਿਲ ਗਿਆ। ਅਨਿਲ ਵਿਜ ਹੈ ਇੱਕ ਹਰਿਆਣੇ ਦਾ, ਉਹ ਕਹਿੰਦਾ ਕਿ ਇਹ ਬੰਦਾ, ਇਹਦੀ ਜਿਹੜੀ ਮੈਂ ਕਹਿ ਸਕਦਾ ਵਾਂ ਅਕਲ ਹੈ, ਜਾਂ ਇਹਦੀ ਜਿਹੜੀ ਆਪਾਂ ਕਹਿ ਲਈਏ ਕਿ ਇੱਕ ਤਰੀਕੇ ਨਾਲ ਵਿਚਾਰ ਮਿਲਦੇ ਆ, ਤਾਂ ਉਹ ਪਾਕਿਸਤਾਨ ਨੂੰ ਮਿਲਦੇ। ਇਸ ਕਰਕੇ ਤਹਿਰੀਕ ਇਨਸਾਫ ਜੁਆਇਨ ਕਰ ਲਿਆ ਆਪਣੇ ਯਾਰ ਦੀ ਪਾਰਟੀ, ਇਮਰਾਨ ਖਾਨ ਵੱਲ ਉਹਨੇ ਇਸ਼ਾਰਾ ਕੀਤਾ ਵਾ। ਦੇਖੋ, ਪਾਰਟੀ ਮਤਭੇਦ ਹੋਣਾ ਇੱਕ ਵੱਖਰੀ ਗੱਲ ਆ, ਪਰ ਇੱਕ ਬੰਦੇ ਨੂੰ ਇਹ ਕਹਿਣਾ ਕਿ ਤੂੰ ਪਾਕਿਸਤਾਨ ਚੱਲ ਜਾ ਜਾਂ ਫਲਾਨੀ ਪਾਰਟੀ ਜੁਆਇਨ ਕਰ ਲੈ, ਇਹ ਤਾਂ ਇੱਕ ਇਖਲਾਕ ਹੋਣਾ ਚਾਹੀਦਾ ਵਾ ਨਾ, ਨੈਤਿਕਤਾ ਵੀ ਇੱਕ ਚੀਜ਼ ਹੈ। ਇਹ ਅਨਿਲ ਵਿਜ ਉਹੀ ਆ ਜਿਹੜੇ ਬੰਦੇ ਨੇ ਪਿਛਲੇ ਦੀ ਗਾਲ ਕੱਢੀ ਸੀ ਤੇ ਆਪ 1000 ਗਾਲ ਖਾਈ ਹਰਿਆਣੇ ਦੇ ਵਿੱਚ, ਤੁਹਾਨੂੰ ਯਾਦ ਹੋਣੀ ਆ ਖਬਰ। ਔਰ ਮੇਰਾ ਖਿਆਲ ਹੈ ਕਿ ਜੇ ਸਿਕਿਉਰਿਟੀ ਨਾ ਹੁੰਦੀ ਤਾਂ ਫਿਰ ਲੋਕਾਂ ਨੇ ਦੱਸ ਵੀ ਦੇਣਾ ਸੀ ਕਿ ਗਾਲ ਕਿਵੇਂ ਕੱਢੀ ਦੀ ਪਬਲਿਕ ਦੇਸ਼ ਦੇ ਉੱਤੇ। ਫਿਰ ਇਹ ਬੰਦੇ ਦਾ ਇਹੀ ਨਹੀਂ ਕਲਾ, ਇਹਨੇ ਸੰਗੀਤਾ ਕਾਲੀਆ ਤੋਂ ਵੀ ਇੱਕ ਵਾਰੀ ਚੱਲਦੀ ਮੀਟਿੰਗ ਦੇ ਵਿੱਚ ਸੰਗੀਤਾ ਕਾਲੀਆ ਤੋਂ ਇਹਨੇ ਗਰਮ ਸੁਣੀਆਂ ਸੀ। ਸੰਗੀਤਾ ਕਾਲੀਆ SSP ਸੀ ਉਸ ਟਾਈਮ। ਤਾਂ ਮਤਲਬ ਸਮੇਂ ਤੇ ਬੰਦੇ ਨੇ ਇਹ ਪ੍ਰਦਰਸ਼ਨ ਕੀਤਾ ਕਿ ਮੇਰਾ ਜਿਹੜਾ ਮਾਨਸਿਕ ਸਵਾਸ ਨਾ ਉਹ ਕਿਸ ਲੈਵਲ ਦਾ। ਪਾਰਟੀਆਂ 'ਚ ਝਗੜੇ ਹੁੰਦੇ ਰਹਿੰਦੇ, ਪਰ ਕਿਸੇ ਨੂੰ ਕਹਿਣਾ ਕਿ ਤੂੰ ਪਾਕਿਸਤਾਨ ਚੱਲ ਜਾ ਜਾਂ ਤਹਿਰੀਕ ਇਨਸਾਫ ਜੁਆਇਨ ਕਰਦਾ, ਤਾਂ ਮੇਰੇ ਖਿਆਲ ਦੇ ਨਾਲ ਸਿਆਸੀ ਇਖਲਾਕ ਦੇ ਲਈ ਇਹ ਗੱਲ ਜਾਇਜ਼ ਨਹੀਂ ਕਹੀ ਜਾ ਸਕਦੀ। ਜੀ ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਪੰਜਾਬ ਦੇ ਵਿੱਚ ਲੋਕ ਸਭਾ ਚੋਣ ਕਰਾਉਣ ਮੌਕੇ ਹੋਈ ਸੀ ਕੁਤਾਹੀ, ਹੁਣ ਮੁੜ ਹੋਵੇਗੀ VOTING। ਦੇਖੋ, ਅਸਲ ਦੇ ਵਿੱਚ ਪਤਾ ਕੀ ਹੋਇਆ ਕਿ ਪੰਜਾਬ ਵਿੱਚ ਨਾ ਰਾਜਾ ਸਾਂਸੀ ਦੀ ਇੱਕ ਸੀਟ ਆ ਜਿੱਥੇ ਰਾਜਾ ਸਾਂਸੀ ਵਿਧਾਨ ਸਭਾ ਹਲਕਾ ਆਉਂਦਾ, ਤੇ ਪੋਲਿੰਗ ਸਟੇਸ਼ਨ ਦੇ ਉੱਤੇ ਜਿਹੜੇ ਆ ਉਹ ਮੁੜ ਤੋਂ VOTING ਕਰਵਾਈ ਜਾਊਗੀ। ਇੱਥੇ ਨਾ ਵੈਬਕਾਸਟ ਕੈਮਰੇ ਸੀਗੇ ਜਿਹੜੇ ਲੱਗੇ ਹੋਏ, ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਚੋਣ ਜਿਹੜੇ ਬੂਥ ਸੀਗੀ ਚੋਣ ਪ੍ਰਕਿਰਿਆ ਦਾ ਉੱਥੇ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ, ਵੋਟ ਕਰਨ ਦੀ ਨੈਤਿਕਤਾ ਦੀ ਉਲੰਘਣਾ ਹੋਈ ਹੈ। ਕੈਮਰੇ ਰਾਹੀਂ ਇਹ ਗੱਲ ਪਤਾ ਲੱਗੀ ਕਿ ਵੋਟਰ ਕੰਪਾਰਟਮੈਂਟ ਦੇ ਵਿੱਚ ਕਈ ਵਾਰੀ 1 ਤੋਂ ਵੱਧ ਬੰਦੇ ਨਜ਼ਰ ਆਏ। ਹੁਣ ਉਹ ਕਹਿੰਦੇ ਕਿ ਭਾਵੇਂ ਜਿਹੜੇ ਢਿੱਲੋਂ ਆ ਇੱਥੋਂ ਦੇ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ, ਉਹਨਾਂ ਦਾ ਨਾਮ ਹੈ ਸ਼ਿਵ ਦੁਲਾਰ ਢਿੱਲੋਂ,
ਉਹ ਕਹਿੰਦੇ ਕਿ ਭਾਵੇਂ ਕਿਸੇ ਸਿਆਸੀ ਦਲ ਨੇ ਵੀ ਸ਼ਿਕਾਇਤਾਂ ਨਹੀਂ ਕੀਤੀ, ਪਰ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਚੋਣ ਕਮਿਸ਼ਨ ਨੂੰ ਭੇਜੀ ਹੈ ਤੇ ਹੁਣ 123 ਨੰਬਰ ਜਿਹੜਾ ਬੂਥ ਆ ਉਹਦੇ ਤੇ ਮਤਦਾਨ ਜਿਹੜਾ ਵਾ ਰੱਦ ਕਰ ਦਿੱਤਾ ਗਿਆ। ਹੁਣ ਦੁਬਾਰਾ 22 ਮਈ ਨੂੰ ਵੋਟਾਂ ਉੱਥੇ ਪੈ ਸਕਦੀਆਂ ਵਾ। ਦੇਖੋ ਕੈਮਰੇ ਤੇ ਅਣਗਹਿਲੀ ਆ ਗਈ, ਉਹ ਵੱਖਰੀ ਗੱਲ ਹੈ, ਚਲੋ ਚੰਗੀ ਗੱਲ ਹੈ ਕਿ ਅਣਗਹਿਲੀ ਦਰੁਸਤ ਕਰ ਲਈ। ਪਰ ਅੱਜ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਪੋਲਿੰਗ ਬੂਥ ਤੇ ਚੋਣ ਅਮਲਾ ਬੈਠਾ ਹੁੰਦਾ ਹੈ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਇੱਕ ਕਮਰੇ ਦੇ ਵਿੱਚ ਹੀ ਵੋਟਾਂ ਤਾਂ ਪੈ ਰਹੀਆਂ ਨਾ। ਇਹ ਕਮਰੇ ਦੇ ਵਿੱਚ ਜਦੋਂ ਬੰਦਾ ਵੋਟਰ ਜਿੱਥੇ ਆਪਾਂ ਵੋਟ ਕਰਦੇ ਹਾਂ ਕੰਪਾਰਟਮੈਂਟ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਤਾਂ ਆਪਾਂ ਦੇਖ ਰਹੇ ਹੁੰਦੇ ਹਾਂ ਕਿ ਬਈ ਇੱਕ ਬੰਦਾ ਜਾ ਰਿਹਾ ਜਾਂ ਕਿੰਨਾ ਟਾਈਮ ਉੱਥੇ ਵੇਸਟ ਕਰ ਰਿਹਾ ਜਾਂ ਕਿੰਨਾ ਟਾਈਮ ਲਗਾ ਰਿਹਾ ਜਾਂ ਵੀਕ ਹੋ ਗਈ ਉਸ ਤੋਂ ਬਾਅਦ ਉਹ ਬਾਹਰ ਨਹੀਂ ਆਇਆ। ਤਾਂ ਮੇਰੇ ਖਿਆਲ ਦੇ ਵਿੱਚ ਉੱਥੋਂ ਦੇ ਅਮਲੇ ਨੂੰ ਇਹ ਜੇ ਕੋਈ ਗਲਤੀ ਸੀ, ਉੱਥੇ ਤਕਨੀਕੀ ਸੀ ਜਾਂ ਕੁਛ ਹੋਰ ਸੀ ਤਾਂ ਉਹ ਦਰੁਸਤ ਕਰਨੀ ਚਾਹੀਦੀ ਸੀ, ਨਾ ਕਿ ਕੈਮਰੇ ਦੁਆਰਾ ਕੋਈ ਗਲਤੀ ਫੜੀ ਜਾਣੀ ਚਾਹੀਦੀ ਸੀ। ਜੀ ਤੇ ਇਦਾਂ ਦੀਆਂ ਵੈਸੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆ ਰਹੀਆਂ, ਇਕੱਲਾ ਪੰਜਾਬ ਹੀ ਨਹੀਂ, ਹੋਰ ਜਿਹੜੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਦਿੱਲੀ ਦੇ ਵਿੱਚ ਨਸ਼ਾ ਮਾਫੀਆ ਦੀ ਗੁੰਡਾਗਰਦੀ, ਥਾਣੇਦਾਰ ਨੂੰ ਕੁੱਟ-ਕੁੱਟ ਕੇ ਮਾਰਿਆ। ਹਾਂਜੀ ਬਿਲਕੁਲ, ਦਿੱਲੀ ਦੀ ਇਹ ਘਟਨਾ ਵਾ, ਸ਼ਰਾਬ ਮਾਫੀਆ ਦੀ ਇਹ ਕਰਤੂਤ ਆ ਮੈਂ ਕਹਿ ਸਕਦਾ ਵਾਂ। ਕੁੱਟ-ਕੁੱਟ ਕੇ ਸਬ ਇੰਸਪੈਕਟਰ ਰਾਜ ਕੁਮਾਰ ਜਿਹਨੂੰ ਸ਼ਰਾਬ ਮਾਫੀਆ ਦੇ ਬੰਦਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਵਾ। ਰਾਜਧਾਨੀ ਦੇ ਵਿਵੇਕ ਵਿਹਾਰ ਇਲਾਕੇ ਦੀ ਘਟਨਾ ਵਾ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਜਿਹੜਾ ਰਾਜ ਕੁਮਾਰ ਆ ਉਹ ਆਪਣੇ ਇਲਾਕੇ ਦੇ ਵਿੱਚ ਨਜਾਇਜ਼ ਸ਼ਰਾਬ ਵੇਚਣ ਦੀ ਵੀਡੀਓ ਬਣਾ ਰਿਹਾ ਸੀ। ਇਸੇ ਦੌਰਾਨ ਮਾਫੀਆ ਭੂਰੀ ਲਾਲ ਦੇ ਨਾਲ ਉਹਨਾਂ ਦੀ ਤਕਰਾਰ ਹੋਈ ਤੇ ਹੁਣ ਜਿਹੜਾ ਭੂਰੀ ਲਾਲ ਆ ਉਹਨੂੰ ਸਬ ਇੰਸਪੈਕਟਰ ਰਾਜ ਕੁਮਾਰ ਦੇ ਕਤਲ ਦੇ ਹੇਠ ਇਲਜ਼ਾਮ ਦੇ ਹੇਠ ਗ੍ਰਿਫਤਾਰ ਕੀਤਾ ਤੇ ਵੀਡੀਓ ਬਣਾਉਣ ਬਾਰੇ ਝਗੜਾ ਹੋਇਆ ਸੀਗਾ। ਉਹਨੂੰ ਜਦੋਂ ਕੁੱਟਮਾਰ ਕੀਤੀ ਗਈ ਤਾਂ ਉਦੋਂ ਉਹਨੂੰ ਮੈਕਸ ਹਸਪਤਾਲ ਵੀ ਉਹਨੂੰ ਲਿਜਾਇਆ ਗਿਆ ਸੀ, ਜਿਹੜਾ ਪੜਪੜਗੰਜ ਸਥਿਤ ਏਰੀਏ 'ਚ ਪੈਂਦਾ ਵਾ। ਪਰ ਉੱਥੇ ਜਾ ਕੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਸੀਗਾ। ਪੋਸਟਮਾਰਟਮ ਰਿਪੋਰਟ ਜਦੋਂ ਆਊਗੀ ਪੁਲਿਸ ਕਹਿੰਦੀ ਉਦੋਂ ਪਤਾ ਲੱਗੂਗੀ ਇਹਦੀ ਮੌਤ ਕਿਵੇਂ ਹੋਈ ਹੈ, ਕਿਉਂਕਿ ਬਾਹਰੀ ਸੱਟ ਦਾ ਕੋਈ ਨਿਸ਼ਾਨ ਨਹੀਂ ਸੀਗਾ। ਅਸਲ ਦੇ ਵਿੱਚ ਜੇ ਕੋਈ, ਮੇਰੇ ਖਿਆਲ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਪੁਲਿਸ ਨੂੰ ਜਦੋਂ ਕੋਈ ਸੂਚਨਾ ਮਿਲਦੀ ਹੈ ਜੇ ਕਿ ਫਲਾਂ ਥਾਂ ਤੇ ਕੋਈ ਸ਼ਰਾਬ ਦੀ ਤਸਕਰੀ ਹੋ ਰਹੀ ਹੈ ਤਾਂ ਕਿਵੇਂ, ਤਾਂ ਵੀਡੀਓਗ੍ਰਾਫੀ ਇੱਕ ਚੰਗੀ ਚੀਜ਼ ਆ ਕਰ ਲੈਣੀ, ਪਰ ਅਮਲੇ ਦੇ ਨਾਲ ਪਹੁੰਚਣਾ ਚਾਹੀਦਾ, ਕਿਉਂਕਿ ਜਿਸ ਤੱਕ ਰਿਪੋਰਟਾਂ ਮਿਲ ਰਹੀਆਂ ਨੇ ਦੱਸ ਰਹੇ ਕਿ ਬੰਦਾ ਸਬ ਇੰਸਪੈਕਟਰ ਇਕੱਲਾ ਹੀ ਸੀ। ਫਿਰ ਜੇ ਜਿਹੜਾ ਇਲਾਕਾ ਦੱਸਿਆ ਗਿਆ ਵਿਵੇਕ ਵਿਹਾਰ, ਉਹ ਕਾਫੀ ਭੀੜ ਭਾੜ ਵਾਲਾ ਇਲਾਕਾ ਦੱਸਿਆ ਗਿਆ, ਇੱਦਾਂ ਨਹੀਂ ਕਿ ਸੁੰਨਸਾਨ ਸੀਗਾ। ਤਾਂ ਉੱਥੇ ਵੀ ਜੇਕਰ ਇੱਦਾਂ ਦੀ ਮੇਰੇ ਖਿਆਲ 'ਚ ਗੱਲ ਸਾਹਮਣੇ ਆਉਂਦੀ ਹੈ ਤਾਂ ਸ਼ਾਇਦ ਲੋਕਾਂ ਨੇ ਵੇਖਿਆ ਵੀ ਹੋਣਾ ਕਿ ਕਿਸ ਤਰੀਕੇ ਨਾਲ ਉਹ ਬੰਦਾ ਕਤਲ ਕੀਤਾ ਗਿਆ। ਕੁਛ ਲੋਕ ਕਹਿੰਦੇ ਕਿ ਇਹਨਾਂ ਦਾ ਆਪਸੀ ਰੰਜਿਸ਼ ਸੀਗਾ, ਮਤਲਬ ਪਹਿਲਾਂ ਵੀ ਇਹਨਾਂ ਦੀ ਤੂੰ ਮੈਂ ਹੋਈ ਸੀ ਇੱਕ ਦੋ ਵਾਰੀ। ਤਾਂ ਰਾਜ ਕੁਮਾਰ ਜਿਹੜਾ ਵਾ ਉਹ ਇਹਦੇ ਨਾਲ ਖਹਿ ਖਾਂਦਾ ਸੀਗਾ ਭੂਰੀ ਦੇ ਨਾਲ, ਤੇ ਭੂਰੀ ਵੀ ਬਦਲਾ ਲੈਣ ਨੂੰ ਫਿਰਦਾ ਸੀਗਾ। ਤਾਂ ਜਦੋਂ ਕਿ ਇਹ ਇਲੀਗਲ ਕੰਮ ਪੁਲਿਸ ਦੇਖਦੀ ਹੈ ਤਾਂ ਮੇਰਾ ਖਿਆਲ ਹੈ ਕਿ ਪੁਲਿਸ ਪਾਰਟੀ ਤੋਂ ਬਿਨਾਂ ਉੱਥੇ ਨਹੀਂ ਸੀ ਜਾਣਾ ਚਾਹੀਦਾ ਰਾਜ ਕੁਮਾਰ ਹੋਰਾਂ ਨੂੰ। ਪਰ ਫਿਰ ਵੀ ਜਿਹੜਾ ਦਿਨ ਦਿਹਾੜੇ ਜਾਂ ਕਿਸੇ ਥਾਂ ਤੇ ਰਾਜਧਾਨੀ ਦੇ ਵਿੱਚ ਕਤਲ ਹੋਣਾ ਔਰ ਪੁਲਿਸ ਮੁਲਾਜ਼ਮ ਦਾ, ਤਾਂ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਅਮਨ ਕਾਨੂੰਨ ਦੀ ਹਾਲਤ ਹੈ। ਜੇਕਰ ਪੁਲਿਸ ਮੁਲਾਜ਼ਮ ਦਾ ਕਤਲ ਹੋ ਸਕਦਾ ਤਾਂ ਰਾਜ ਤੁਸੀਂ ਸੋਚੋ ਕਿ ਰਾਜਧਾਨੀ ਦੇ ਵਿੱਚ ਆਮ ਬੰਦੇ ਦਾ, ਕਾਮਨ ਬੰਦੇ ਦਾ ਕੀ ਹਾਲ ਹੋਊਗਾ। ਵੈਸੇ ਵੀ ਰਾਜਧਾਨੀ ਤੁਹਾਨੂੰ ਪਤਾ ਬਲਾਤਕਾਰ ਦੀਆਂ ਘਟਨਾਵਾਂ ਕਰਕੇ ਬਦਨਾਮ ਆ। ਜੀ ਬਿਲਕੁਲ। ਇਹ ਜਿਹੜੇ ਵੱਖ-ਵੱਖ ਮਾਫੀਏ ਨੇ, ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਆ। ਅਗਲੀ ਗੱਲ ਕਰਦੇ, ਕਹਿੰਦੇ ਫੂਲਕਾ ਹੁਣਾਂ ਨੇ ਕੈਪਟਨ ਨੂੰ SGPC ਚੋਣਾਂ ਬਾਰੇ ਆਪਣਾ ਵਾਅਦਾ ਯਾਦ ਕਰਾਉਣ ਦੇ ਲਈ ਖੱਤ ਲਿਖਿਆ। ਦੇਖੋ, ਫੂਲਕਾ ਸਾਹਿਬ ਇਹ ਗੱਲ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਬਾਰੇ ਵਿਧਾਨ ਸਭਾ ਦੇ ਵਿੱਚ ਨਾ ਮਤਾ ਪਾਸ ਕੀਤਾ ਸੀ ਕੈਪਟਨ ਸਾਹਿਬ ਨੇ, ਤੇ ਉਹ ਕਹਿੰਦੇ ਕਿ ਕੈਪਟਨ ਸਾਹਿਬ ਤੁਸੀਂ ਮਤਾ ਯਾਦ ਕਰੋ। ਉਹ ਇਹ ਵੀ ਗੱਲ ਕਹਿੰਦੇ ਕਿ ਫਰਵਰੀ ਦੇ ਵਿੱਚ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਖੜ ਕੇ ਕਿ ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲ ਕਰਾਂਗੇ, ਫਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਅਪੀਲ ਕਰਾਂਗੇ। ਪਰ ਉਹ ਕਹਿੰਦੇ ਕਿ ਕੈਪਟਨ ਸਾਹਿਬ ਨੂੰ ਵਾਅਦਾ ਭੁੱਲ ਗਿਆ। ਅੱਜ ਤੱਕ ਕੇਂਦਰੀ ਮੰਤਰਾਲੇ ਨਾਲ ਇਸ ਸੰਬੰਧੀ ਕਹਿੰਦੇ ਕਿ ਗੱਲ ਹੀ ਨਹੀਂ ਕੀਤੀ ਗਈ ਕੋਈ। ਸਿਰਫ ਕੈਪਟਨ ਜਿਹੜੇ ਆ ਉਹ ਰੈਲੀਆਂ ਦੇ ਵਿੱਚ ਉਲਝੇ ਰਹੇ। ਉਹ ਕਹਿੰਦੇ ਹੁਣ ਫੂਲਕਾ ਸਾਹਿਬ ਨੇ ਕਿਹਾ ਕਿ ਕੈਪਟਨ ਸਾਹਿਬ ਰੈਲੀਆਂ ਦੇ ਵਿੱਚੋਂ ਨਿਕਲੋ, ਹਫ਼ਤੇ ਦੇ ਅੰਦਰ ਨਵੀਂ ਸਰਕਾਰ ਬਣ ਜਾਣੀ ਹੈ ਤੇ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕਰਕੇ ਇਹ ਮੁੱਦਾ ਚੁੱਕੋ, ਯਾਨੀ ਕਿ ਚੋਣਾਂ ਕਰਾਵੋ। ਦੇਖੋ, ਕੈਪਟਨ ਸਾਹਿਬ ਤਾਂ ਪਹਿਲਾਂ ਹੀ ਮੈਚ ਫਿਕਸਿੰਗ ਦੇ ਸਵਾਲਾਂ ਦੇ ਵਿੱਚ ਘਿਰੇ ਹੋਏ ਆ, ਔਰ ਦੂਜੇ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਬਾਦਲਾਂ ਦਾ ਕਬਜ਼ਾ ਹੈ ਸ਼੍ਰੋਮਣੀ ਕਮੇਟੀ ਤੇ। ਗੱਲਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਉਹਨਾਂ ਦੇ ਇਲਜ਼ਾਮ ਲੱਗਦੇ ਕਿ ਇਹਨਾਂ ਚੀਜ਼ਾਂ ਨੂੰ ਸਿੱਖ ਜਥੇਬੰਦੀਆਂ ਨੂੰ, ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਵਾਸਤੇ ਬਾਦਲ ਪਰਿਵਾਰ ਨੇ ਹਮੇਸ਼ਾ ਵਰਤਿਆ। ਸੋ ਦੇਖਦੇ ਹਾਂ ਕਿ ਕੈਪਟਨ ਸਾਹਿਬ ਕਦੋਂ ਖੱਤ ਲਿਖਦੇ ਆ, ਕਦੋਂ ਉਹਨਾਂ ਨੂੰ ਯਾਦ ਆਉਂਦਾ ਕਿ ਹਾਂ ਸ਼੍ਰੋਮਣੀ ਕਮੇਟੀ ਚੋਣਾਂ ਵੀ ਕਰਵਾਉਣੀਆਂ ਨੇ। ਪਰ ਹਾਂ, ਵਿਧਾਨ ਸਭਾ ਦੇ ਵਿੱਚ ਇੱਕ ਵਾਰੀ ਬਹੁਤ ਤਲਖ ਕਲਾਮੀ ਹੋਈ ਸੀ ਇਸ ਮਸਲੇ ਨੂੰ ਲੈ ਕੇ। ਕਾਂਗਰਸ ਨੇ ਲਗਾਤਾਰ ਕੈਪਟਨ ਸਾਹਿਬ ਉੱਤੇ ਪ੍ਰੈਸ਼ਰ ਬਣਾਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਔਰ ਬਾਦਲ ਦੇ ਗਲਬੇ ਚੋਂ ਕਮੇਟੀ ਨੂੰ ਕਢਵਾਇਆ ਜਾਵੇ। ਦੇਖਦੇ ਹਾਂ ਹੁੰਦਾ ਕਦੋਂ ਹੈ। ਜੀ ਐਗਜ਼ਿਟ ਪੋਲ ਦੀ ਦੁਬਾਰਾ ਗੱਲ ਕਰਦੇ ਹਾਂ ਤੇ ਕਹਿੰਦੇ ਕੈਪਟਨ ਨੇ ਇਸ ਦੇ ਬਾਰੇ ਕੀਤਾ ਇੱਕ ਦਾਅਵਾ, ਇਹ ਆંકੜਿਆਂ ਨੂੰ ਦੇਖਦੇ ਹੋਏ।
ਉਹ ਕਹਿੰਦੇ ਕਿ ਮੈਂ ਕਿਸੇ ਐਗਜ਼ਿਟ ਪੋਲ ਨੂੰ ਮੰਨਦਾ ਹੀ ਨਹੀਂ ਜੀ, ਇਹ ਤਾਂ 10 ਸੀਟਾਂ ਦਿੰਦੇ ਆ, ਅਸੀਂ ਤਾਂ 13 ਦੀਆਂ 13 ਜਿੱਤਾਂਗੇ। ਅੱਛਾ। ਨਾਲ ਹੀ ਉਹ ਕੀ ਕਹਿੰਦੇ ਕਿ ਮੈਂ ਤਾਂ 50 ਸਾਲ ਦੇ ਕਰੀਅਰ ਦੇ ਵਿੱਚ ਕਈ ਐਗਜ਼ਿਟ ਪੋਲ ਦੇਖੇ ਆ, ਅੱਜ ਤੱਕ ਕੋਈ ਐਗਜ਼ਿਟ ਪੋਲ ਠੀਕ ਨਹੀਂ ਬੈਠਿਆ ਤੇ ਇਸ ਨੂੰ ਨਕਾਰਦੇ ਨੇ ਤੇ ਇਸ ਕਰਕੇ ਪੰਜਾਬ ਵਿੱਚ ਸਾਰੀਆਂ ਸੀਟਾਂ ਜਿੱਤਾਂਗੇ ਤੇ ਦੂਜੀਆਂ ਧਿਰਾਂ ਨੂੰ ਇੱਕ ਵੀ ਸੀਟ ਨਹੀਂ ਜਾਊਗੀ। ਕੈਪਟਨ ਸਾਹਿਬ ਨੇ ਤਾਂ ਕਾਂਗਰਸੀਆਂ ਨੇ ਵੀ ਕਹਿਦਾ ਸੀਗਾ ਕਿ ਜੇ ਕਿਸੇ ਦੇ ਹਲਕੇ ਚੋਂ ਜਾਂ ਕਿਸੇ ਦੇ ਇਲਾਕੇ 'ਚ ਵੋਟਾਂ ਘਟੀਆਂ ਤਾਂ ਉਹ ਵੇਖ ਲਿਓ ਫਿਰ। ਤੇ ਜਦ ਕਿ ਪਿਛਲੀ ਵਾਰੀ ਪਰਨੀਤ ਕੌਰ ਖੁਦ ਹਾਰ ਗਏ ਸੀਗੇ, ਉਦੋਂ ਵੀ ਤਾਂ ਇਹਨਾਂ ਨੂੰ ਨੈਤਿਕਤਾ ਯਾਦ ਰੱਖਣੀ ਚਾਹੀਦੀ ਸੀ। ਦੂਜੀ ਗੱਲ ਇਹ ਕਿ ਅਸਲ ਦੇ ਵਿੱਚ ਕੈਪਟਨ ਸਾਹਿਬ ਜਿਹੜੇ ਆ ਬਿਆਨ ਇਹਨਾਂ ਦਾ ਇਸ਼ਾਰਾ ਕਿਤੇ ਹੋਰ ਵਾ। ਨਵਜੋਤ ਸਿੰਘ ਸਿੱਧੂ ਦਾ ਤੁਸੀਂ ਜ਼ਿਕਰ ਕੀਤਾ ਸੀ ਸ਼ੁਰੂਆਤ ਦੇ ਵਿੱਚ, ਨਵਜੋਤ ਸਿੰਘ ਸਿੱਧੂ ਦੇ ਕਰਕੇ ਬਿਆਨ ਕਰਕੇ ਕਾਂਗਰਸ ਦੇ ਵਿੱਚ ਜਿਹੜੀ ਖੇਮਾ ਨਾ, ਇੱਕ ਖੇਮਾ ਮਹਿਸੂਸ ਕਰਦਾ ਕਿ ਸਾਨੂੰ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਜੇ ਕੋਈ ਵੱਡਾ ਖਤਰਾ ਵਾ ਤੇ ਉਹ ਹੈ ਨਵਜੋਤ ਸਿੰਘ ਸਿੱਧੂ। ਸੋ ਇਸ ਕਰਕੇ ਹੁਣ ਉਹਨਾਂ ਚੀਜ਼ਾਂ ਨੂੰ ਕਾਊਂਟਰ ਕਰਨ ਦੇ ਲਈ, ਉਹਨਾਂ ਚੀਜ਼ਾਂ ਨੂੰ ਦੇ ਨਾਲ ਨਜਿੱਠਣ ਦੇ ਲਈ, ਇੱਕ ਡੈਮੇਜ ਕੰਟਰੋਲ ਦੇ ਲਈ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਔਰ ਮੈਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦਾ, ਪਰ ਹਾਂ ਸੰਭਾਵਨਾਵਾਂ ਜ਼ਰੂਰ ਨੇ ਕਿ ਜੇਕਰ ਕਾਂਗਰਸ ਸਰਕਾਰ ਜਿਹੜੀ ਹੈ ਜੇਕਰ ਉਹਨੂੰ 8 ਤੋਂ 10 ਸੀਟਾਂ ਮਿਲਦੀਆਂ ਨੇ ਤਾਂ ਜ਼ਾਹਰ ਦੀ ਗੱਲ ਹੈ ਕਿ ਕੈਪਟਨ ਸਰਕਾਰ ਤੋਂ ਰਿਪੋਰਟ ਜ਼ਰੂਰ ਤਲਬ ਕੀਤੀ ਜਾਊਗੀ ਹਾਈ ਕਮਾਂਡ ਵੱਲੋਂ, ਕਿਉਂਕਿ ਇਹਨਾਂ ਨੇ ਦਾਅਵੇ ਵੱਡੇ ਕੀਤੇ ਹੈ ਔਰ ਉਹ ਦਾਅਵੇ ਜਿਹੜੇ ਸੱਚ ਨਹੀਂ ਸਾਬਤ ਹੋ ਰਹੇ। ਔਰ ਦੂਜੀ ਗੱਲ, ਜੇਕਰ ਬਠਿੰਡਾ ਤੇ ਫਿਰੋਜ਼ਪੁਰ ਅਕਾਲੀ ਦਲ ਜਿੱਤ ਗਿਆ ਤਾਂ ਕੈਪਟਨ ਸਾਹਿਬ ਨੂੰ ਹਾਈ ਕਮਾਂਡ ਕੋਲੇ ਜਵਾਬਦੇਹ ਹੋਣਾ ਪੈਣਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਓਪਨਲੀ ਇਸ਼ਾਰਾ ਕਰ ਚੁੱਕਿਆ ਫਰੈਂਡਲੀ ਮੈਚ ਕਹਿ ਕੇ ਜੀ। ਜੀ ਜੀ। ਤੇ ਅਗਲੀ ਜਿਹੜੀ ਕਹਿੰਦੇ ਗੱਲ ਕਰਦੇ, ਕਹਿੰਦੇ ਪੰਜਾਬ ਦੀ ਸਿਆਸਤ ਦੇ ਵਿੱਚ ਕੱਲ ਨੂੰ ਹੋ ਸਕਦਾ ਅਹਿਮ ਦਿਨ, ਜਿਮਨੀ ਚੋਣਾਂ ਦਾ ਵੀ ਐਲਾਨ ਹੋ ਸਕਦਾ। ਹਾਂਜੀ ਬਿਲਕੁਲ, ਕਿਉਂਕਿ ਕੱਲ ਨੂੰ ਨਾ ਵਿਧਾਨ ਸਭਾ ਦੇ ਜਿਹੜੇ ਸਪੀਕਰ ਆ ਰਾਣਾ KP ਸਿੰਘ, ਉਹਨਾਂ ਨੇ ਸੁਖਪਾਲ ਖਹਿਰਾ ਤੇ ਨਾਜਰ ਸਿੰਘ ਮਾਨਸ਼ਾਹੀ ਉਹਨੂੰ ਪੇਸ਼ ਹੋਣ ਦੇ ਲਈ ਸੱਦ ਲਿਆ ਤੇ ਇਹਨਾਂ ਦੇ ਅਸਤੀਫੇ ਜਿਹੜੇ ਉਹਨਾਂ ਦੇ ਉੱਤੇ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ ਤੇ ਇੱਥੇ ਫੂਲਕਾ ਦੇ ਅਸਤੀਫੇ ਤੇ ਹੀ ਫੈਸਲਾ ਹੋ ਸਕਦਾ ਹੈ। ਜੇਕਰ ਮਤਲਬ ਜਿਹੜੇ ਹੁਣ ਨਾਜਰ ਸਿੰਘ ਮਾਨਸ਼ਾਹੀ ਉਹ ਕਾਂਗਰਸ ਦੇ ਵਿੱਚ ਚਲੇ ਗਏ ਆ ਤੇ ਇਹਨਾਂ ਨੇ ਮਾਨਸਾ ਹਲਕੇ ਦੀ ਚੋਣ ਲੜੀ ਸੀਗੀ ਤੇ ਹੁਣ ਕਾਂਗਰਸ ਦੇ ਨਾਲ ਚਲੇ ਗਏ ਆ ਤੇ ਇਸ ਕਰਕੇ ਮੁੱਢਲੀ ਮੈਂਬਰਸ਼ਿਪ ਤੇ ਵਿਧਾਇਕ ਦੇ ਉਹਦੇ ਤੋਂ ਵੀ ਅਸਤੀਫਾ ਦੇਤਾ ਹੈ। ਤੇ ਜੇਕਰ ਇਸ ਤਰੀਕੇ ਨਾਲ ਇਹਨਾਂ ਦਾ ਅਸਤੀਫਾ ਸਪੀਕਰ ਦੇ ਵੱਲੋਂ ਸਵੀਕਾਰ ਕੀਤਾ ਜਾਂਦਾ ਤਾਂ ਮਾਨਸਾ ਹਲਕੇ ਦੇ ਵਿੱਚ 6 ਮਹੀਨੇ ਤੱਕ ਜ਼ਿਮਨੀ ਚੋਣ ਹੋ ਸਕਦੀ ਹੈ। ਇਸੇ ਤਰ੍ਹਾਂ ਜੇਕਰ ਖਹਿਰਾ ਦਾ ਅਸਤੀਫਾ ਪ੍ਰਵਾਨ ਹੁੰਦਾ ਤੇ ਭਲਾਸ ਦੇ ਵਿੱਚ ਵੀ ਚੋਣ ਹੋਊਗੀ, ਉਹ ਵੀ 6 ਮਹੀਨਿਆਂ ਦੇ ਅੰਦਰ ਕਰਵਾਉਣੀ ਪਊਗੀ। ਫੂਲਕਾ ਸਾਹਿਬ ਦਾ ਹੁੰਦਾ ਤੇ ਉਹ ਵੀ ਦਾਖਾ ਦੇ ਅੰਦਰ ਚੋਣ ਹੋਊਗੀ ਜ਼ਿਮਨੀ ਤੇ ਉਹ ਵੀ 6 ਮਹੀਨੇ ਦੇ ਅੰਦਰ ਕਰਵਾਉਣੀ ਪਊਗੀ। ਇੱਕ ਪਾਸੇ ਆਮ ਆਦਮੀ ਪਾਰਟੀ ਦੇ 3 ਵਿਧਾਇਕ ਹੋ ਸਕਦੇ ਆ, ਜ਼ਿਮਨੀ ਚੋਣਾਂ ਹੋ ਸਕਦੀਆਂ, ਨਤੀਜੇ ਕੁਝ ਵੀ ਹੋ ਸਕਦੇ ਆ। 5 ਵਿਧਾਇਕ ਤੇ ਇਹਨਾਂ ਦੇ ਆਲਰੇਡੀ ਛੱਡ ਗਏ ਆ ਪਾਰਟੀ ਨੂੰ ਔਰ ਛੱਡ ਨਹੀਂ ਗਏ, ਮਤਲਬ ਕਿ 5 ਵਿਧਾਇਕਾਂ ਦੀ ਰਾਏ ਨਹੀਂ ਮਿਲਦੀ। ਕੰਵਰ ਸੰਧੂ ਨੇ ਇਹਨਾਂ ਨੇ ਖੁਦ ਕੀਤਾ ਵਾ, ਉਹਦੇ ਤੇ ਕਾਰਵਾਈ ਕੀਤੀ। ਮਾਸਟਰ ਬਲਦੇਵ ਸਿੰਘ ਅਸਤੀਫਾ ਦੇ ਚੁੱਕੇ ਆ ਔਰ ਆਹ ਤਿੰਨਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ। ਪਰ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਵਿਰੋਧੀ ਧਿਰ ਦੀ ਜਿਹੜਾ ਰੁਤਬਾ ਵਾ ਉਹਨੂੰ ਵੀ ਕਿਤੇ ਨਾ ਕਿਤੇ ਢਾਹ ਲੱਗ ਸਕਦੀ ਆ। ਔਰ ਜੇਕਰ ਜ਼ਿਮਨੀ ਚੋਣਾਂ ਹੋਣਗੀਆਂ ਰਾਜ ਤੁਹਾਨੂੰ ਪਤਾ ਹੀ ਹੈ, ਜਦੋਂ ਪੰਜਾਬ ਵਿੱਚ ਜਾਂ ਇਸ ਮੁਲਕ ਦੇ ਵਿੱਚ ਸੱਤਾਧਾਰੀ ਧਿਰਾਂ ਜਿਹੜੀਆਂ ਧਿਰਾਂ ਹੁੰਦੀਆਂ ਉਹ ਫਿਰ ਜ਼ਿਮਨੀ ਚੋਣਾਂ ਨੂੰ ਕਿਸ ਤਰੀਕੇ ਨਾਲ ਜਿੱਤਦੀਆਂ ਜੀ। ਜੀ ਬਿਲਕੁਲ, ਇਸ ਹਿਸਾਬ ਦੇ ਨਾਲ ਵਾਕਿਆ ਹੀ ਵਿਰੋਧੀ ਧਿਰ ਦੇ ਵਿੱਚੋਂ ਵੀ ਇਹ ਜਾਂਦੇ ਲੱਗ ਸਕਦੇ ਨੇ ਜੇ ਇੱਦਾਂ ਦਾ ਫੈਸਲਾ ਲਿਆ ਜਾਂਦਾ ਆ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਵੀਨ ਸ਼ਰਮਾ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ